व्यूअर्स वेलकम बैक टू प्रोग्राम। सो व्यूअर्स एंड वाले सैक्शन में आप गलबात करन जा रहे हैं कि मीडिया रिपोर्टां अनुसार भारत का प्रधानमंत्री नरेंद्र मोदी भारतीय सुप्रीम कोर्ट के चीफ जस्टिस चंद्रचूड़ के घर पहुंचा, जिथे उन्होंने रल के गणपति पूजा की है। और ये महज एक खबर ना हो के पंजाबी दे अखान नूं ठीक साबित करती है कि जिथे चोर ते कुत्ती रले होण उत्थे घर दा उजाड़ा जाहिर है। सो सिख जड़े ने और ਜਿਹੜੇ घट गिनतियां ने जुडिशरी तो किहड़े इंसाफ की आस रखदियां ने। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ और नाल ਜਿਹੜੇ ਤੁਹਾਡੇ मैसेज ने लाइव वो आप शेयर करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਆ ਲੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇਸ ਤੋਂ ਪਹਿਲਾਂ ਚੀਫ ਜਸਟਿਸ ਸੁਪਰੀਮ ਕੋਰਟ ਦਾ ਉਸ ਨੇ ਬਾਬਰੀ ਮਸਜਿਦ ਨੂੰ ਮੰਦਰ ਐਲਾਨ ਕੇ ਹਿੰਦੂਆਂ ਦੇ ਹਵਾਲੇ ਕਰ ਦਿੱਤੀ ਔਰ ਵਿਦਿਨ ਅਜੇ ਉਹਦੀ ਰਿਟਾਇਰਮੈਂਟ ਡਿਊ ਸੀ, ਅਖੀਰਲਾ ਫੈਸਲੇ ਸੀ ਉਹਦੇ। ਔਰ ਉਸ ਤੋਂ ਬਾਅਦ ਉਹ ਰੰਜਨ ਗੋਗੋਈ ਉਹ ਰਾਜ ਸਭਾ ਦੇ ਵਿੱਚ ਬੈਠਿਆ ਅੱਜ ਬੀਜੇਪੀ ਦੀ ਟਿਕਟ 'ਤੇ। ਕਿਸੇ ਨੇ ਨਹੀਂ ਪੁੱਛਿਆ ਕਿ ਭਾਈ ਤੁਹਾਡੇ ਉਸ ਤੋਂ ਪਹਿਲੇ ਵੀ ਜਿਹੜੇ ਫੈਸਲੇ ਸੀ ਉਹ ਕਿਸ ਲੈਵਲ 'ਤੇ ਜਾਂ ਕਿਵੇਂ ਡਿਸਾਈਡ ਹੋ ਰਹੇ ਸੀ। ਜਦੋਂ ਚੰਦਰਚੂੜ ਚੀਫ ਜਸਟਿਸ ਬਣਿਆ, ਬੜੇ ਹੁੰਦਾ ਜੀ ਉਹਦੇ ਪਹਿਲੇ ਫੈਸਲੇ ਤੋਂ ਲੈ ਕੇ ਸ਼ੁਰੂਆਤ ਹੋ ਗਿਆ ਬੜਾ ਜਸਟਿਸ ਲਵਿੰਗ, ਬੜਾ ਫਲਾਣਾ ਔਰ ਬੜਾ ਟਿਪਕਾ ਔਰ ਦੂਜਾ। ਸਾਡਾ ਸ਼ੁਰੂ ਤੋਂ ਹੀ ਜਦੋਂ ਅਸੀਂ, ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਤਨ ਨਾਲ ਹੰਡਾਇਆ ਹੁੰਦਾ ਕੌਮੀ ਤੌਰ 'ਤੇ, ਜੇ ਅਸੀਂ 40 ਸਾਲ ਤੋਂ ਦੇਖ ਰਹੇ ਹਾਂ ਜਸਟਿਸ ਦੀ ਭਾਲ, ਨਵੰਬਰ 84 ਜੂਨ 84 ਤਾਂ ਛੱਡ ਹੀ ਦਿਓ, ਔਰ ਕਿੰਨੇ ਜੱਜ, ਕਿੰਨੀਆਂ ਅਦਾਲਤਾਂ, ਕਿੰਨੇ ਕੋਰਟ, ਕਿੰਨੀਆਂ ਹਕੂਮਤਾਂ। ਇਹੀ 2002 'ਚ ਜੋ ਗੁਜਰਾਤ ਦੇ ਮੁਸਲਮਾਨਾਂ ਦੇ ਨਾਲ ਮੋਦੀ ਔਰ ਅਮਿਤ ਸ਼ਾਹ ਨੇ ਕੀਤਾ, ਉਹ ਤਾਂ ਅੱਜ ਉਸ ਕਿਲਿੰਗਸ ਦੀ ਬਦੌਲਤ ਹਿੰਦੂ ਹਿਰਦੇ ਸਮਰਾਟ ਬਣ ਕੇ ਮੋਦੀ ਪ੍ਰਾਈਮ ਮਿਨਿਸਟਰ ਹੈ। ਔਰ ਇਹ ਅਮਿਤ ਸ਼ਾਹ ਜਿਹੜਾ ਉੱਥੇ ਉਹਦਾ ਹੋਮ ਮਿਨਿਸਟਰ ਸੀ ਗੁਜਰਾਤ 2002 'ਚ, ਅੱਜ ਹੋਮ ਮਿਨਿਸਟਰ ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਮੋਦੀ ਔਰ ਅਮਿਤ ਸ਼ਾਹ ਸਿੱਖ ਔਰ ਕਸ਼ਮੀਰੀਆਂ ਦੀ ਕਿਲਿੰਗ ਅਮਰੀਕਾ, UK, ਕੈਨੇਡਾ ਦੀ ਧਰਤੀ 'ਤੇ ਕਰਨ ਲਈ ਆਪਣੀਆਂ ਟੀਮਾਂ ਜਿਨ੍ਹਾਂ ਨੇ ਭੇਜੀਆਂ ਹੋਈਆਂ ਨੇ। ਇਵੇਂ ਹੀ ਜਦੋਂ ਚੰਦਰਚੂੜ ਬਣਦਾ ਤੇ ਸਾਡਾ ਇਹ ਕਹਿਣਾ ਸੀ ਕਿ ਭਾਈ ਇਹ ਤਾਂ ਇਹਨਾਂ ਨੇ ਕਿਵੇਂ ਹਰ ਚੀਜ਼ ਦੀ ਅਹਿਮੀਅਤ ਨੂੰ ਹਮੇਸ਼ਾ ਪਹਿਲਾਂ ਕਿਸੇ ਦਾ ਗੁੱਡਾ ਬੰਨਿਆ ਜਾਂਦਾ, ਪਰ ਅਸਲੀ ਫੈਸਲਾ ਜਦੋਂ ਕੀ ਫੈਸਲਿਆਂ 'ਤੇ ਆਏਗਾ, ਮਾੜਾ ਮੋਟਾ ਹੋਇਆ ਜਿਹਦੀ ਬੇਲ ਹਾਈ ਕੋਰਟ ਨੇ ਰਿਜੈਕਟ ਕੀਤੀ ਸੀ, ਸੁਪਰੀਮ ਕੋਰਟ ਨੇ ਉਹਨੂੰ ਛੱਡਤਾ, ਜਾਂ ਕੇਜਰੀਵਾਲ ਨੂੰ ਕਹਿ ਦਿੱਤਾ ਤੂੰ ਚੋਣ ਪ੍ਰਚਾਰ ਲਈ ਜਾ ਸਕਦਾ, ਇੰਟਰਿਮ ਬੇਲ ਦੇ ਦਿੱਤੀ ਜਾਂ ਫਲਾਣਾ ਕਰਤਾ, ਉਹਦੇ ਤੋਂ ਕਈਆਂ ਜਾਂ ਰਿਮਾਰਕ ਕਰਤੇ ਕਿ ਜੀ ਇਹ ਬੁਲਡੋਜ਼ਰ ਜਸਟਿਸ ਕਿੱਥੇ ਲਿਖਿਆ ਹੋਇਆ। ਲੇਕਿਨ ਤੁਸੀਂ ਦੇਖ ਰਹੇ ਹੋ ਅਜੇ ਹਫ਼ਤਾ ਪਹਿਲਾਂ ਚੰਦਰਚੂੜ ਦਾ ਸੀ ਜੀ, ਝਾੜ ਪਾ ਦਿੱਤੀ ਸਰਕਾਰ ਨੂੰ ਬੁਲਡੋਜ਼ਰ ਦਾ। ਉਹਨਾਂ ਨੇ ਕਿਵੇਂ ਸੂਰਤ ਦੇ ਵਿੱਚ ਇੱਕ ਗਣੇਸ਼ ਪੰਡਾਲ ਤੇ ਪਥਰਾਵ ਦਾ ਬਹਾਨਾ ਬਣਾ ਕੇ 50 ਮੁੰਡੇ ਮੁਸਲਮਾਨਾਂ ਦੇ ਚੁੱਕ ਲਏ, ਨਾਲ ਉਹਨਾਂ ਨੇ ਉਹਨਾਂ ਦੀ ਸਾਰੀ ਆਬਾਦੀ ਲੈਵਲ ਕਰਤੀ। ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਕਿਸੇ ਇੰਪਲੋਈ ਦੇ ਨਾਲ ਕਿਸੇ ਬੱਚੀ ਦਾ ਝਗੜਾ ਹੁੰਦਾ, ਉਹਦੀ ਸ਼ਿਕਾਇਤ ਦੇ ਉੱਤੇ ਉਹਨਾਂ ਨੇ ਉਹਨੂੰ ਤਾਂ ਚੁੱਕਿਆ ਹੀ ਚੁੱਕਿਆ। 150 ਜਿਹੜੇ ਦੁਕਾਨਦਾਰ, ਮੁਸਲਮਾਨਾਂ ਦਾ ਬਾਜ਼ਾਰ ਹੈ ਉਹਦੇ 'ਚ ਕੰਮ ਕਰਨ ਵਾਲੇ, ਉਹ ਸਾਰੇ ਸੱਦ ਲਏ ਕਿ ਭਾਈ ਆਓ, ਔਰ ਉਹਨਾਂ ਡਿਟੇਨ ਕਰ ਲਿਆ ਸਾਰਿਆਂ ਨੂੰ ਕਿ ਜੀ ਆਪਣੇ ਸ਼ਨਾਖਤੀ ਕਾਰਡ ਔਰ ਰੈਫਰੈਂਸਿਸ ਦਿਓ, ਤੁਹਾਡੇ ਕੋਲ ਕੰਮ ਕਰਨ ਵਾਲੇ ਕਿੱਥੋਂ ਨੇ। ਉਹ ਵਿਚਾਰੀ ਲੇਬਰ ਕੋਈ UP ਤੋਂ, ਕੋਈ ਬਿਹਾਰ ਦੇ ਗਰੀਬ ਮੁਸਲਮਾਨ ਨੇ, ਸਾਰੇ ਚੁੱਕ ਕੇ ਅੰਦਰ ਦਿੱਤੇ ਹੋਏ ਨੇ। ਜਦੋਂ ਅੱਜ ਅਸੀਂ ਇਹ ਖਬਰ ਵੀ ਡਿਸਕਸ ਕਰ ਰਹੇ ਹਾਂ, ਇਹਨਾਂ ਦੇ ਆਪਣੇ ਹੀ ਮੀਡੀਆ ਦੀ ਖਬਰ ਹੈ, ਹਿੰਦੂ ਨੈਸ਼ਨਲਿਸਟ ਅਟੈਕ ਚਰਚ ਇਨ ਓਡੀਸ਼ਾ। ਹੁਣ ਮੱਧ ਪ੍ਰਦੇਸ਼ 'ਚ, ਗੁਜਰਾਤ 'ਚ, ਰਾਜਸਥਾਨ 'ਚ ਜਿਹੜੀਆਂ ਉਹਨਾਂ ਦੀਆਂ ਗਵਰਨਡ ਸਟੇਟਾਂ ਨੇ, ਉਹਨਾਂ 'ਚ ਤਾਂ ਚੱਲ ਹੀ ਰਿਹਾ ਸੀ। ਉੜੀਸਾ 'ਚ ਪਹਿਲਾਂ ਨਵੀਨ ਪਟਨਾਇਕ ਦੀ ਸਰਕਾਰ ਸੀ ਜਿਹੜੀ ਬੀਜੂ ਦਲ ਹੈ, ਹੁਣ ਪਹਿਲੀ ਵਾਰੀ BJP ਦੀ ਸਰਕਾਰ ਉੜੀਸਾ 'ਚ ਬਣੀ ਹੈ। ਔਰ ਉੱਥੇ ਉਹਨਾਂ ਦਾ ਹੈ ਕਿ ਵੀ ਇੱਕ ਪੈਸਟਰ ਔਰ ਕਈ ਮੈਂਬਰ ਚਰਚ ਦੇ ਉਹਨਾਂ ਨੂੰ ਬੁਰੀ ਤਰ੍ਹਾਂ ਹਿੰਦੂ ਨੈਸ਼ਨਲਿਸਟਾਂ ਨੇ ਮਾਰਿਆ ਉੜੀਸਾ ਦੇ ਵਿੱਚ। ਔਰ ਇਹ ਜਿਹੜਾ ਜਿਨ੍ਹਾਂ ਨੇ ਅਟੈਕ ਕੀਤਾ ਉਹ ਭੁਵਨੇਸ਼ਵਰ ਤੋਂ ਆਏ ਸੀ, ਜਿਨ੍ਹਾਂ 'ਚ RSS ਦੇ ਬੰਦੇ ਜਿਹੜੇ ਆਪਣੇ ਆਪ ਬਜਰੰਗ ਦਲ ਦੇ। ਔਰ ਦੂਸਰਾ ਯਾਦ ਰਹੇ ਇਹੀ ਉੜੀਸਾ ਹੈ ਜਿੱਥੇ ਲੇਟ 90s ਦੇ ਵਿੱਚ ਆਸਟ੍ਰੇਲੀਅਨ ਡਾਕਟਰ ਸਟੇਨ ਗ੍ਰੈਮ ਔਰ ਉਹਦੇ 2 ਮੁੰਡਿਆਂ 9 ਤੇ 11 ਸਾਲ ਦੇ ਨੂੰ ਜਿਉਂਦਿਆਂ ਸਾੜ ਦਿੱਤਾ ਸੀ। ਔਰ ਉੱਥੇ ਕਿਵੇਂ ਕੰਧਮਾਲ ਔਰ ਦੂਸਰੇ ਜ਼ਿਲ੍ਹੇ ਦੇ ਵਿੱਚ ਈਸਾਈਆਂ ਦਾ ਵਡਾਂਗਾ ਕੀਤਾ ਗਿਆ ਸੀ। ਹੁਣ ਬੁਲਡੋਜ਼ਰ ਵੀ ਚੱਲ ਰਹੇ ਨੇ, ਕਿਲਿੰਗਸ ਵੀ ਹੋ ਰਹੀਆਂ। UP ਦੇ ਵਿੱਚ ਇੰਨਾ ਕ੍ਰਾਈਮ ਔਰ ਇੰਨੇ ਝੂਠੇ ਪੁਲਿਸ ਮੁਕਾਬਲੇ ਔਰ ਦੂਜਾ ਚੱਲ ਰਿਹਾ, ਤੇ ਉਹੀ ਚੰਦਰਚੂੜ ਜਿਹਦੇ ਜ਼ਿੰਮੇ ਹੈ, ਕਿਉਂਕਿ ਜੁਡੀਸ਼ਰੀ ਦੀ ਹਾਈਐਸਟ ਅਦਾਲਤ ਔਰ ਚੀਫ ਜਸਟਿਸ ਮੋਸਟ ਪਾਵਰਫੁਲ। ਹੁਣ ਖਬਰ ਹੈ ਪ੍ਰਾਈਮ ਮਿਨਿਸਟਰ ਮੋਦੀ ਵਿਜ਼ਿਟਸ ਚੀਫ ਜਸਟਿਸ ਆਫ ਇੰਡੀਆ ਚੰਦਰਚੂੜ's ਹਾਊਸ ਫॉर
ਗਣਪਤੀ ਪੂਜਾ। ਔਰ ਇਹ ਜੇ ਪਿਕਚਰ ਹੋਏ ਸਾਡੀ ਟੀਮ ਕੋਲ ਤਾਂ ਉਹਨੂੰ ਦਿਖਾ ਦੇਣ ਜੀ। ਉਹਦੇ 'ਚ ਉਹ ਥਾਲੀ ਲੈ ਉਹਦੇ ਘਰ ਦੇ ਦਰਵਾਜ਼ੇ ਦੇ ਬਾਹਰ ਪਹੁੰਚਦਾ, ਉਹ ਤੇ ਉਹਦੀ ਘਰ ਵਾਲੀ ਜਿਹੜੀ ਹੈ ਉਹ ਉਹਨੂੰ ਰਿਸੀਵ ਕਰਦੇ ਨੇ, ਹੋਰ ਕੋਈ ਨਹੀਂ ਹੈ। ਉਹਨੇ ਟੋਪੀ ਪਾਈ ਹੋਈ ਹੈ ਮੋਦੀ ਨੇ, ਔਰ ਉਹ ਸਾਰੇ ਦੇ ਥੱਲੇ ਗਣਪਤੀ ਪੂਜਾ ਜਿਹੜੀ ਹੈ, ਗਣਪਤੀ ਗਣੇਸ਼ ਨੂੰ ਕਹਿੰਦੇ ਨੇ, ਗਣੇਸ਼ ਦਾ ਹੀ ਨਾਂ ਹੈ, ਪੂਜਾ ਕਰ ਰਹੇ। ਹੁਣ ਤੁਸੀਂ ਇਮੈਜਿਨ ਕਰੋ, ਗੱਲ ਇਹ ਨਹੀਂ ਹੈ ਵੀ ਪੂਜਾ ਕੌਣ ਕਿੱਥੇ ਕਰਦਾ ਹੈ। ਹੁਣ ਇਹ ਕੀ ਦਰਸਾਉਂਦਾ ਹੈ? ਹਿੰਦੂਤਵਾ ਦਾ ਮੈਸੇਜ, ਗਣੇਸ਼ ਦਾ ਮੈਸੇਜ, ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਔਰ ਚੀਫ ਜਸਟਿਸ ਇੱਕੋ ਪੇਜ ਤੇ ਨੇ। ਔਰ ਕੱਲਾ ਇਹ ਨਹੀਂ ਹੈ ਇੱਕੋ ਪੇਜ। ਸਾਡੇ ਲਈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਹੜਾ ਅਦਾਲਤੀ ਸਿਸਟਮ ਹੈ, ਕੋਰਟ ਸਿਸਟਮ ਹੈ, ਇਹ ਤਾਂ ਕੁੱਤੇ ਵਾਂਗ ਹੈ। ਕੁੱਤਾ ਜਿਹਨੂੰ ਵਾਚ ਡੌਗ ਕਹਿੰਦੇ ਨੇ, ਜਿਹੜਾ ਪਹਿਰੇਦਾਰ ਹੈ, ਜਿਹਨੇ ਤੁਹਾਡਾ ਘਰ ਦਾ ਪਹਿਰਾ ਦੇਣਾ। ਤੇ ਚੋਰ ਜਿਹੜਾ ਹੈ ਉਹ ਸੰਨ ਲਾਉਂਦਾ, ਦੇਖਦਾ, ਬਚਦਾ ਕਿ ਭਾਈ ਕਿਵੇਂ ਜੇ ਕੁੱਤਾ ਭੌਂਕੇਗਾ ਮਾਲਕ ਨਾ ਜਾਗ ਜਾਣ। ਤੇ ਜਿਹੜਾ ਪੰਜਾਬੀ ਦਾ ਅਖਾਣ ਹੈ ਕਿ ਵੀ ਜੇ ਚੋਰ ਤੇ ਕੁੱਤੀ ਰਲ ਜਾਣ ਤੇ ਫਿਰ ਉਸ ਘਰ ਨੂੰ ਕੌਣ ਬਚਾ ਸਕਦਾ? ਉਸ ਘਰ ਨੇ ਜਿਹੜਾ ਲੁੱਟੇ ਹੀ ਜਾਣਾ, ਕਿਉਂਕਿ ਕੁੱਤੀ ਰਲ ਗਈ, ਜਿਹੜੀ ਵਾਚ ਡੌਗ ਹੈ, ਜਿਹਨੇ ਤੁਹਾਡੀ ਰਾਖੀ ਕਰ ਰਹੇ। ਹੁਣ ਜੇ ਉਹੀ ਥਾਲੀ 'ਚ, ਔਰ ਦੋਨੋਂ ਹੀ ਝੂਠੇ, ਲਾਇਰ ਔਰ ਹਿੰਦੂਤਵੀ ਔਰ ਦੂਜੇ, ਕਿਹੜੇ ਨੂੰ ਮੰਨ ਰਹੇ ਨੇ, ਕਿਹੜਾ ਭਗਵਾਨ ਹੈ ਜਿਸ ਦਾ ਕਰ ਰਹੇ ਨੇ ਮੈਸੇਜ? ਉਹ ਗੱਲ ਇਹ ਨਹੀਂ ਹੈ ਕਿ ਰੱਬ ਨਾਲ ਤੁਹਾਡਾ ਨਾਤਾ ਰਿਸ਼ਤਾ, ਉਹਨੂੰ ਕੋਈ ਚੀਫ ਜਸਟਿਸ ਨੂੰ ਕੋਈ ਮੋਦੀ ਜਿਹੜਾ ਜਾਂ ਤਾਂ ਸੱਚਮੁੱਚ ਉਹ ਵੀ ਮੰਨਣ ਲੱਗ ਗਿਆ ਵੀ ਵਿਸ਼ਨੂੰ ਦਾ ਅਵਤਾਰ ਹੈ। ਜਿਵੇਂ ਉਹਨੇ ਸਾਰਿਆਂ ਨੇ, ਇਹਨੇ ਕੰਗਣਾ ਰਣੌਤ ਨੇ ਵੀ ਕਿਹਾ ਸੀ ਵਿਸ਼ਨੂੰ ਦਾ ਅਵਤਾਰ। ਉਹ ਬ੍ਰਿਜ ਭੂਸ਼ਣ ਜਿਹਨੇ ਪਹਿਲਵਾਨ ਬੱਚੀਆਂ ਦੇ ਨਾਲ ਕੀ ਕੀਤਾ, ਉਹਨੇ ਵੀ ਕਿਹਾ ਵਿਸ਼ਨੂੰ ਦਾ ਅਵਤਾਰ ਹੈ। ਤੇ ਮੋਦੀ ਨੇ ਖੁਦ ਵੀ ਕਿਹਾ ਸੀ ਕਿ ਜਿੰਨੀ ਦੇਰ ਤਾਂ ਮੇਰੀ ਮਾਂ ਜਿਉਂਦੀ ਸੀ ਮੈਨੂੰ ਲੱਗਦਾ ਸੀ ਮੈਂ ਬਾਇਓਲੋਜੀਕਲ ਹੈ, ਪਰ ਹੁਣ ਮੈਨੂੰ ਵੀ ਲੱਗਦਾ ਵੀ ਮੈਨੂੰ ਖਾਸ ਮੈਸੇਜ ਲਈ ਭੇਜਿਆ ਵੀ ਮੈਂ ਉਹਨੂੰ ਹੁਣ ਜਿਹੜੇ ਲੀਡਰ ਨੇ ਉਹਨੂੰ ਨਾਨ ਬਾਇਓਲੋਜੀਕਲ ਕਹਿਣ ਲੱਗ ਗਏ ਨੇ ਵੀ ਉਹ ਬਾਇਓਲੋਜੀ ਨਾਲ ਪੈਦਾ ਨਹੀਂ ਹੋਇਆ, ਉਹ ਉੱਤੋਂ ਹੀ ਉਤਰਿਆ। ਤੇ ਹੋਰ ਚੰਦਰਚੂੜ ਦਾ ਇਸ ਲੈਵਲ ਦੇ ਉੱਤੇ ਉਹੀ ਪਿਕਚਰ ਬੜੀ ਵਿਜ਼ੀਬਲ ਹੈ ਕਿ ਭਾਈ ਥਾਲੀ ਫੜੀ ਹੋਈ ਹੈ ਔਰ ਗਣੇਸ਼ ਦੀ ਪੂਜਾ ਜਿਹਦੀ ਮਰਜ਼ੀ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਇਹ ਗੱਲ ਦੱਸਦੀ ਹੈ ਕਿ ਭਾਈ ਦੇਸ਼ ਦੀ ਸਭ ਤੋਂ ਉੱਚ ਅਦਾਲਤ ਦਾ ਚੀਫ ਜਸਟਿਸ ਔਰ ਜਿਹੜਾ ਸਭ ਤੋਂ ਵੱਡਾ ਚੋਰ, ਹਿੰਦੂਤਵਾ ਦਾ ਹਿਰਦੇ ਸਮਰਾਟ, ਹਜ਼ਾਰਾਂ ਦਾ ਕਾਤਲ, ਔਰ ਸਾਡੇ ਲਈ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਕਰਕੇ ਉਸ ਲੜਾਈ ਨੂੰ ਸਾਡੇ ਘਰਾਂ ਤੱਕ ਲਿਆਉਣ ਵਾਲਾ, ਉਹ ਜਿਹੜਾ ਉਸ ਗਣੇਸ਼ ਦੇ ਸਾਹਮਣੇ, ਜਿਹੜਾ ਗਣੇਸ਼ ਸ਼ਿਵ ਜੀ ਦਾ ਪੁੱਤਰ ਹੈ, ਗਣਪਤੀ ਹੈ, ਜਿਸ ਨੂੰ ਮਿਰੈਕਲ ਸ਼ੁਭ ਮੰਨਿਆ ਜਾਂਦਾ ਹੈ। ਤੇ ਜੇ ਇਹ ਸ਼ੁਭ ਹੈ, ਮੈਂ ਸਮਝਦਾ ਵੀ ਇਸ ਤੋਂ ਵੱਡਾ ਤਾਂ ਕੋਈ ਅਸ਼ੁਭ ਨਹੀਂ ਕਿ ਚੋਰ ਤੇ ਕੁੱਤੀ ਦੋਵੇਂ ਹੀ ਜਿਹੜੇ ਨੇ ਉਹ ਰਲੇ ਹੋਏ ਨੇ ਤੇ ਉਸ ਗਣੇਸ਼ ਦੇ ਸਾਹਮਣੇ ਨੇ। ਜਿਹੜਾ ਗਣੇਸ਼ ਜਾਂ ਸ਼ਿਵ, ਰੱਬ ਤਾਂ ਜਸਟਿਸ ਕਰਨ ਵਾਲਾ ਹੁੰਦਾ ਨਾ, ਪਰ ਹੁਣ ਉਹ ਤਾਂ ਵਿਚਾਰਾ ਉਹਨੇ ਤਾਂ ਬੋਲਣਾ ਨਹੀਂ ਹੈ, ਲੇਕਿਨ ਮੈਸੇਜ ਉਹਨਾਂ ਨੇ ਸਭ ਨੂੰ ਦੇ ਦਿੱਤਾ ਕਿ ਚੋਰ ਤੇ ਕੁੱਤੀ ਅਸੀਂ ਰਲੇ ਹੋਏ ਹਾਂ ਜੀ। ਰਾਜ ਸਾਹਿਬ ਤੁਹਾਡਾ ਆਪਣੀ ਖੈਰ ਮਨਾਓ। ਹਾਂਜੀ, ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਜ਼ ਮੈਸੇਜ ਨੇ ਉਹ ਲਾਉਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ, ਸੋਨਮਲ ਜੀ, ਸਤਵਿੰਦਰ ਸਿੰਘ ਜੀ, ਇੰਦਰਜੀਤ ਸੰਧੂ ਜੀ, ਔਰ ਇਸੇ ਤਰ੍ਹਾਂ ਮਨਜੋਰ ਕੋਇਨੂਰ ਜੀ, ਜਸਵੀਰ ਸਿੰਘ ਬਰਾੜ ਜੀ, ਫਿਰ ਦਵਿੰਦਰ ਸੰਧੂ ਜੀ, ਗੁਰਮੇਲ ਸਿੰਘ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਮੇਲ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਨੇ ਰਾਜ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਥੈਂਕਸ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਪਲੀਜ਼ ਕੀਪ ਇਟ ਅਪ, ਗॉड ब्लेस ਯੂ ਐਂਡ TV84। ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਆਰ ਰੰਧਾਵਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਰਣਜੋਤ ਸਿੱਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਯੂ ਗਿਵ ਦਾ ਵੈਰੀ ਇੰਪੋਰਟੈਂਟ ਨਿਊਜ਼, ਵਾਹਿਗੁਰੂ ਭਲੀ ਕਰੇ। ਫਿਰ ਬਹੁਤ ਸ਼ੁਕਰੀਆ ਪ੍ਰਬੋਧ ਸਿੰਘ ਜੀ, ਇਸ ਤਰ੍ਹਾਂ ਬਲਵਿੰਦਰ ਸਿੰਘ ਜੀ, ਫਿਰ ਜਸਕੀਰਤ ਸਿੰਘ ਜੀ ਫਤਿਹ ਬੁਲਾ ਕੇ ਔਰ ਚੜ੍ਹਦੀ ਕਲਾ ਸਾਨੂੰ ਸਾਡੀ ਚੜ੍ਹਦੀ ਕਲਾ ਲੋਚਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੂਜ਼ਰ ਜੀ ਕਹਿੰਦੇ ਡਾਕਟਰ ਸਾਹਿਬ ਥੈਂਕਸ ਫॉर ਟਰੂ ਐਨਾਲਿਸਿਸ, ਔਰ ਬਲਜੀਤ ਵਰਾਜ ਜੀ, KS ਜੀ ਵੀ ਔਰ ਜੂਜ਼ਰ ਜੀ ਵੀ ਮੈਨੂੰ ਸਲਾਮ ਕਹਿੰਦੇ ਨੇ। ਜਾਵੇਦ ਬਾਬਰ ਵਲੋਗਸ ਕਹਿੰਦੇ ਨੋ ਹਿੰਦੂ ਨੋ ਹਿੰਦੁਸਤਾਨ। ਹਾਂਜੀ, ਇਨਸ਼ਾਅੱਲਾ पंजाब बनेगा खालिस्तान, कश्मीर बनेगा पाकिस्तान। और सुखजीवन बच्चू जी भी कुछ आप कहते हैं, जतिंदर सिंह जी भी, अमरजीत सानी जी भी, और इस तरह वारस पंजाब दे भी फतेह बुलाने,
ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ KS ਜੀ ਅਮਰੀਕਾ ਸਕਾਟਲੈਂਡ UK ਤੋਂ ਸਾਨੂੰ ਦੇਖ ਰਹੇ ਨੇ ਔਰ ਫਤਿਹ ਬੁਲਾ ਰਹੇ ਨੇ। ਔਰ ਜਸਵੀਰ ਸਿੰਘ ਬਰਾੜ ਜੀ ਵੀ ਕਹਿੰਦੇ ਨੇ ਖਾਲਿਸਤਾਨ 6 ਫॉर ਜਸਟਿਸ। ਗੁਰਪਤਵੰਤ ਸਿੰਘ ਪੰਨੂ, ਪੰਜਾਬ ਹਾਲ ਖਾਲਿਸਤਾਨ ਹੀ ਹੈ ਔਰ ਰੈਫਰੈਂਡਮ ਵੋਟਿੰਗ। ਔਰ ਸਿੰਘ ਗਰਚਾ ਜੀ ਵੀ, ਅਵਤਾਰ ਸਿੰਘ ਜੀ, ਫਿਰ ਇਸ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਗੁਰਮੇਲ ਸਿੰਘ ਜੀ ਕਹਿੰਦੇ ਨੇ ਵੀ ਸ਼ੁੱਡ ਰਿਮੈਂਬਰ the killing of innocent people in the Twin Towers and in the Pentagon. We send our condolences to the victims and the families. Our prayers and hearts go out for their souls. ਬਹੁਤ ਸ਼ੁਕਰੀਆ ਵੀਰ ਰਾਜਵਿੰਦਰ ਸਿੰਘ ਜੀ। ਅਸੀਂ ਅੱਜ ਸਾਡਾ ਲੀਡ ਸੈਗਮੈਂਟ ਸੀ ਐਸੀ ਔਰ ਅਸੀਂ ਵੀ ਇਵੇਂ ਹੀ ਸ਼ਰਧਾਂਜਲੀ ਦਿੱਤੀ ਹੈ ਵਿਕਟਮਸ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ our enemy has mastered ਕਹਿੰਦੇ ਨੇ deception lies, so we need to come up with a plan to talk about what we should rather than what our enemy makes us do. ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਬਜਾਏ ਕਿ ਅਸੀਂ ਰਿਐਕਟ ਕਰੀਏ, ਸਾਡੀ ਪਹੁੰਚ ਪ੍ਰੋਐਕਟਿਵ ਹੋਣੀ ਚਾਹੀਦੀ ਹੈ। ਪਰ ਰਾਜਵਿੰਦਰ ਸਿੰਘ ਜੀ ਪ੍ਰੋਬਲਮ ਇਹ ਹੈ ਵੀ ਸਾਡੀ ਕੌਮ ਹਾਈਲੀ ਐਮੋਸ਼ਨਲ ਹੈ। ਕਈ ਵਾਰ ਰੋਕਦੇ ਵੀ ਅਸੀਂ ਰਿਐਕਟਿਵ ਪਹੁੰਚ ਲੈ ਲੈਂਦੇ ਹਾਂ, ਜਿਹਦੇ 'ਚ ਅਸੀਂ ਫਿਰ ਲੂਜ਼ਰ ਹੁੰਦੇ ਹਾਂ। ਬਿਲਕੁਲ। ਗੁਰਨੇਕ ਨਿੱਜਰ ਜੀ ਵੀ ਆਪ ਸਭਨਾ ਖਾਲਸਾਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਪੰਜਾਬ ਹਾਲ ਖਾਲਸਾਨ ਖਾਲਸਾ ਜ਼ਿੰਦਾਬਾਦ। ਗੁਰਮੇਲ ਸਿੰਘ ਜੀ ਕਹਿੰਦੇ ਨੇ ਗੋਡ ਬਲੈਸ देयर ਸੋਲਸ ਐਂਡ देयर ਫੈਮਲੀਜ਼ ਬਿਹਾਈਂਡ, ਲਵ ਅਮਰੀਕਾ, ਲਵ ਖਾਲਿਸਤਾਨ। ਬਿਲਕੁਲ ਠੀਕ ਫਰਮਾਇਆ। ਔਰ ਅਮਰਜੀਤ ਰਾਏ ਥੈਂਕ ਯੂ ਕਹਿੰਦੇ ਨੇ। ਫਲਾਈਂਗ ਖਾਲਸਾ ਵਨ ਕਹਿੰਦੇ ਨੇ BJP ਲੀਡਰ ਪੁਰੀ ਇਜ਼ ਏ ਚੇਨ ਸਮੋਕਰ or does any Sikh with turban smoke and that also chain smoker? ਫਲਾਈਂਗ ਖਾਲਸਾ ਜੀ, ਪਹਿਲਾਂ ਤਾਂ ਸ਼ੁਕਰੀਆ ਤੁਸੀਂ ਆਏ। ਤੁਸੀਂ ਤਾਂ ਕਿੱਥੇ ਆ ਕੇ ਗਾਇਬ ਹੋ ਗਏ, ਤੁਹਾਨੂੰ ਮਿਸ ਵੀ ਕਰੀਦਾ ਔਰ ਰਾਬਤਾ ਵੀ ਤੁਸੀਂ ਕਰੋ। ਅਸੀਂ ਟਰਾਈ ਕੀਤਾ ਤੁਹਾਡੇ ਨਾਲ ਜਦੋਂ ਅਸੀਂ ਵਰਜੀਨੀਆ ਆਏ। ਔਰ ਵੈਸੇ ਤੁਹਾਡੀ ਜਾਣਕਾਰੀ ਮੇਰੇ ਲਈ ਨਵੀਂ ਹੈ ਕਿਉਂਕਿ ਇਹ ਇੱਥੇ UN ਦੇ ਵਿੱਚ ਵੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਰਿਹਾ। ਹਰਦੀਪ ਪੁਰੀ ਨੇਪਾਲ ਦੇ ਵਿੱਚ ਵੀ ਇੱਕ ਸਟੇਜ 'ਤੇ ਰਿਹਾ ਤੇ ਮੈਨੂੰ ਨਹੀਂ ਸੀ ਇਸ ਗੱਲ ਦਾ ਇਲਮ ਕਿ ਚੇਨ ਸਮੋਕਰ ਹੈ। ਜਿਹਨੇ ਜ਼ਮੀਰ ਵੇਚ ਦਿੱਤੀ ਹੈ, ਉਹਨੇ ਜ਼ਮੀਰ ਦਾ ਧੂੰਆਂ ਬਣਾ ਲਿਆ। ਜੇ ਮੂੰਹ ਨੱਕ 'ਚੋਂ ਧੂੰਆਂ ਕੱਢਦਾ ਫਿਰ ਤਾਂ ਉਹ ਹੈ ਹੀ ਜਿਹੜਾ ਉਹ ਸ਼ੋ ਪੀਸ ਹੈ ਉਹਨਾਂ ਦਾ। ਜਿਵੇਂ ਇਹ ਤਰਨਜੀਤ ਸੰਧੂ ਰਿਟਾਇਰ ਹੋਣ ਦੇ ਨਾਲ ਹੀ ਉਹਨੂੰ BJP ਦੀ ਟਿਕਟ ਦੇ ਕੇ ਅੰਮ੍ਰਿਤਸਰ ਤੋਂ ਖੜਾ ਕਰਤਾ ਕਿਉਂਕਿ ਉਹਨੇ ਟਰਾਂਸਨੈਸ਼ਨਲ ਰਿਪਰੈਸ਼ਨ 'ਚੋਂ ਪਾਰਟੀ ਸੀ। ਇਵੇਂ ਹੀ ਹਰਦੀਪ ਪੁਰੀ ਜੋ ਹੀ UN ਦੀ ਅਸਾਈਨਮੈਂਟ ਤੋਂ ਰਿਟਾਇਰ ਹੋਇਆ ਸੀ, ਇਹਨੂੰ ਇਹਨਾਂ ਨੇ ਉੱਥੇ ਅੰਮ੍ਰਿਤਸਰ ਤੋਂ ਖੜਾ ਕੀਤਾ। ਹਾਰਿਆ 2 ਵਾਰ ਪਰ ਇਹਨੂੰ ਰਾਜ ਸਭਾ ਰਾਹੀਂ ਲਿਆ ਕੇ ਮਿਨਿਸਟਰ ਰੱਖਿਆ ਹੋਇਆ। ਪਹਿਲੀ ਕੈਬਨਿਟ ਵੇਲੇ ਵੀ ਮੋਦੀ ਦੀ, ਹੁਣ ਵੀ ਵਜ਼ੀਰ ਹੈ। ਮਨਜੀਤ ਸਿੰਘ ਮਠਾਰੂ ਜੀ ਵੀ ਆਏ ਨੇ, ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਵੈਰੀ ਫਾਈਨਰ ਡਿਵੈਲਪਮੈਂਟਸ is finishing touches to Khalistan home now times. Rahul family is saving itself now relief after depression by BJP politics. ਹਾਂ, ਤੁਸੀਂ ਠੀਕ ਕਹਿ ਰਹੇ ਹੋ ਮਠਾਰੂ ਸਾਹਿਬ ਕਿ ਇਸ ਵੇਲੇ ਬੜਾ ਜਿਹੜਾ ਉਹ ਵਕਤ ਹੈ ਜਿਹਦੇ ਵਿੱਚ ਵਾਕਈ ਫਿਨਿਸ਼ਿੰਗ ਟੱਚ ਦੀ ਗੱਲ ਹੈ ਔਰ ਟੂ ਗ੍ਰੈਬ ਦਾ ਓਪਰਚੁਨਿਟੀ। ਔਰ ਬਹੁਤ ਬਹੁਤ ਸ਼ੁਕਰੀਆ। ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, TV84 ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਪਰਮਿੰਦਰ ਜੀ ਵੀ ਔਰ ਇਸੇ ਸਤਨਾਮ ਸਿੰਘ ਜੀ, ਕੁਲਦੀਪ ਕੌਰ ਜੀ, ਮਨਜੀਤ ਕੌਰ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਈਟ ਪੈਨ ਕੀ ਕਹਿੰਦੇ ਭੈਣ ਨੀਲਮ ਕੌਰ ਜੀ। ਹਾਂਜੀ, ਕਈ ਵਾਰੀ ਭੈਣ ਨੂੰ ਪੀ ਨਾਲ ਵੀ ਕਈ ਸਾਡੇ ਵੀਰ ਭੈਣਾਂ ਸਪੈਲ ਕਰਦੇ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਅਰਦਾਸ ਰੋਜ਼ ਕਰਦੇ ਆ ਕਿ ਗੁਰੂ ਪਾਤਸ਼ਾਹ ਜੀ ਜਲਦੀ ਸਾਡਾ ਸਿੱਖਾਂ ਦਾ ਜਿਹੜਾ ਘਰ ਹੈ ਖਾਲਸਾਨ ਬਣੇਗਾ। ਇਹ ਬਿਲਕੁਲ ਠੀਕ ਹੈ। ਤੁਸੀਂ ਅਰਦਾਸ ਦੇ ਵਿੱਚ ਬਹੁਤ ਬਲ ਹੁੰਦਾ ਹੈ ਔਰ ਜੀ ਕੀ ਬਿਰਥਾ ਹੋਏ ਤਾਂ ਗੁਰ ਪੈ ਅਰਦਾਸ ਕਰ। ਅਰਦਾਸ ਹੀ ਸਾਡਾ ਤਕੀਆ ਹੈ। ਬਿਲਕੁਲ। ਰਾਜਵਿੰਦਰ ਸਿੰਘ ਜੀ ਵੀ ਡਾਕਟਰ ਸਾਹਿਬ ਦਿਸ ਕਿਲਰਸ 56-inch chest is to commit atrocities on his own people only. ਬਿਲਕੁਲ ਤੁਸੀਂ ਠੀਕ ਕਿਹਾ ਹੈ। ਔਰ ਬਲਜਿੰਦਰ ਸਿੰਘ ਜੀ ਵੀ ਸਾਨੂੰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਹਿੰਦੇ ਨੇ UN ਦਾ 194ਵਾਂ ਮੁਲਕ
ਬਣੇਗਾ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹਾਂ ਨੇ। ਬਿਲਕੁਲ ਤੁਸੀਂ ਠੀਕ ਕਿਹਾ 194 ਕਿਉਂਕਿ ਆਲਰੇਡੀ 193 ਯੂਐਨ ਦੇ ਮੈਂਬਰ ਮੁਲਕ ਨੇ। ਮਨਦੀਪ ਸਿੰਘ ਜੀ ਵੀ ਨਾਈਸ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਰਿਸ਼ੀ ਭਾਰਤਵਾਜ ਵੀ ਆਏ ਨੇ। ਹਾਂਜੀ ਅੱਛਾ ਭਾਰਦਵਾਜ ਜੀ ਵਾਹ ਜੀ ਤੁਹਾਡਾ ਸੱਦਾ ਸਿਰ ਮੱਥੇ। ਆਵਾਂਗੇ ਤੁਹਾਡੇ ਲਾਲ ਕਿਲੇ ਤੇ ਝੰਡਾ ਲਹਿਰਾਣ ਔਰ ਉਦੋਂ ਤੁਸੀਂ ਵੈਸੇ ਤਾੜੀਆਂ ਮਾਰ ਰਹੇ ਹੋਗੇ ਭੀੜ ਸਾਹਮਣੇ ਖੜੇ ਔਰ ਸਭ ਤੋਂ ਉੱਚਾ ਨਾਰਾ ਖਾਲਿਸਤਾਨ ਜ਼ਿੰਦਾਬਾਦ ਦਾ ਤੁਸੀਂ ਲਾ ਰਹੇ ਹੋਵੋਗੇ। ਇਹ ਇੱਕ ਹਿੱਸਾ ਹੈ ਔਰ ਮੈਨੂੰ ਯਾਦ ਹੈ ਸਾਧੂ ਸਿੰਘ ਹਮਦਰਦ ਅਜੀਤ ਦੇ ਜਿਹੜੇ ਨੇ ਉਹ ਮਾਲਕ ਉਹ ਅਕਸਰ ਜਿਹੜੇ ਜਲੰਧਰ ਦੇ 3 ਅਖਬਾਰ ਹਿੰਦ ਸਮਾਚਾਰ ਮਿਲਾਪ ਔਰ ਪ੍ਰਤਾਪ ਜਿਹੜੇ ਤਿੰਨੋਂ ਹੀ ਆਰੀਆ ਸਮਾਜੀ ਰਨ ਕਰਦੇ ਸੀ ਉਹ ਪਹਿਲਾਂ ਲਾਹੌਰ ਤੋਂ ਆਏ ਸੀ। ਲਾਹੌਰ 'ਚ ਇਹ ਉਰਦੂ 'ਚ ਸਥਾਪਿਤ ਸੀ ਅਖਬਾਰ ਔਰ ਸਾਧੂ ਸਿੰਘ ਔਰ ਜਦੋਂ ਉਧਰ ਆਏ ਉਦੋਂ ਮੁਸਲਮਾਨਾਂ ਦੇ ਖਿਲਾਫ ਪ੍ਰੋਪੇਗੈਂਡਾ ਸੀ ਔਰ ਪੰਜਾਬ ਦਾ ਮੁਸਲਮਾਨ ਤਾਂ ਪਹਿਲੀ ਸਟੇਜ ਦੇ ਉੱਤੇ ਕੋਈ ਪਾਕਿਸਤਾਨ ਦੇ ਹੱਕ 'ਚ ਨਹੀਂ ਸੀ। ਪਰ ਜਿਉਂ-ਜਿਉਂ ਇਹਨਾਂ ਨੇ ਮੀਡੀਆ ਇਹਨਾਂ ਦੇ ਕੋਲ ਸੀ ਲਾਹੌਰ 'ਚ ਬੇਸਡ ਪ੍ਰੀ 47 ਪੀਰੀਅਡ ਦੀ ਗੱਲ ਹੈ ਔਰ ਜਿਉਂ-ਜਿਉਂ ਇਹਨਾਂ ਨੇ ਨਫ਼ਰਤ ਫੈਲਾਣੀ ਸ਼ੁਰੂ ਕੀਤੀ ਮੁਸਲਮਾਨਾਂ ਨੂੰ ਵੀ ਲੱਗਾ ਕਿ ਵੀ ਇਹ ਜਿਹੜਾ ਨਾ ਪੱਖੀ ਕਰ ਰਹੇ ਨੇ ਜ਼ਰੂਰ ਕੋਈ ਚੰਗੀ ਚੀਜ਼ ਹੋਏਗੀ। ਫਿਰ ਜਦੋਂ ਪਾਕਿਸਤਾਨ ਪਹਿਲਾਂ ਉਹਨਾਂ ਨੂੰ ਇਹ ਹੀ ਨਹੀਂ ਸੀ ਕਿ ਵੀ ਲਾਹੌਰ ਜਿਹੜਾ ਹੈ ਉਹ ਇੱਧਰ ਹੈ ਕਿ ਉੱਧਰ ਹੈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣਾ ਕੰਮ ਕਰੀ ਜਾਵਾਂਗੇ। ਉਹਨਾਂ ਨੇ ਇੱਕ ਸਟੇਜ ਤੇ ਆਪਣੇ ਦਫ਼ਤਰਾਂ ਦੇ ਬਾਹਰ ਜਿਹੜਾ ਉਹ ਪਾਕਿਸਤਾਨ ਦੇ ਝੰਡੇ ਵੀ ਲਾ ਲਏ ਸੀ। ਤੇ ਸਾਧੂ ਸਿੰਘ ਹਮਦਰਦ ਜਿਹੜੇ ਕਿਉਂਕਿ ਉਹ ਵੀ ਅਕਾਲੀ ਅਖਬਾਰ ਔਰ ਉੱਥੋਂ ਹੀ ਛਪਦੀ ਸੀ ਅਜੀਤ ਉਰਦੂ ਛਪਦੀ ਸੀ ਲਾਹੌਰ ਤੋਂ ਉਹਨਾਂ ਨੂੰ ਇਹ ਮੰਜ਼ਰ ਪਤਾ ਸੀ। ਤੇ ਉਹ ਜਦੋਂ ਇਹਨਾਂ ਨੇ ਇੱਧਰ ਆ ਕੇ ਸਿੱਖਾਂ ਦੀ ਵਿਰੋਧਤਾ ਕਰਨੀ ਔਰ ਪੰਜਾਬੀ ਸੂਬੇ ਦੀ ਖਿਲਾਫਤ ਔਰ ਦੂਜਾ ਤੀਜਾ ਤੇ ਉਹ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਮਹਾਸ਼ੈ ਜੀ ਮਹਾਸ਼ੈ ਕ੍ਰਿਸ਼ਨ ਔਰ ਮਹਾਸ਼ੈ ਵਿਰੇਂਦਰ ਪ੍ਰਤਾਪ ਦਾ ਸੀ ਮਿਲਾਪ ਦਾ ਜਿਹੜਾ ਯਸ਼ ਸੀ ਔਰ ਹਿੰਦ ਸਮਾਚਾਰ ਜਿਹੜਾ ਬਾਅਦ 'ਚ ਪੰਜਾਬ ਕੇਸਰੀ ਜਗ ਬਾਣੀ ਜਗਤ ਨੈਣ ਉਹ ਕਹਿੰਦੇ ਮਹਾਸ਼ੈ ਜੀ ਤੁਸੀਂ ਲਾਹੌਰ 'ਚ ਵੀ ਆਪਣੀਆਂ ਦਫ਼ਤਰਾਂ ਦੇ ਬਾਹਰ ਪਾਕਿਸਤਾਨ ਦੇ ਝੰਡੇ ਲਹਿਰਾਏ ਹੋਏ ਨੇ। ਹੁਣ ਤੁਸੀਂ ਜੋ ਕਰ ਰਹੇ ਹੋ ਅਲਟੀਰ ਸਭ ਤੋਂ ਪਹਿਲਾਂ ਸਭ ਤੋਂ ਉੱਚਾ ਝੰਡਾ ਖਾਲਿਸਤਾਨ ਦਾ ਤੁਸੀਂ ਲਹਿਰਾਣਾ ਆਪਣੇ ਦਫ਼ਤਰਾਂ ਦੇ ਬਾਹਰ। ਸੋ ਰਿਸ਼ੀ ਭਾਰਦਵਾਜ ਜੀ ਤੁਹਾਡਾ ਸੱਦਾ ਸਿਰ ਮੱਥੇ ਜ਼ਰੂਰ ਅਸੀਂ ਜਿਹੜਾ ਉਹ ਆਵਾਂਗੇ ਪਰ ਤੁਸੀਂ ਤਿਆਰ ਰਹੋ ਕਿਉਂਕਿ ਝੰਡਾ ਲਾਲ ਕਿਲੇ ਦੇ ਉੱਤੇ ਲੱਗੇਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੈ ਔਰ ਇਹ ਗੂੰਜਾਂ 4 ਚਫੇਰੇ ਜੇ ਇੱਥੋਂ ਲੈ ਕੇ ਅਸੀਂ ਕੋਸਟ ਟੂ ਕੋਸਟ ਵੀ ਦੇਖਦੇ ਹਾਂ ਵਿਦਨ ਔਰ ਦੁਨੀਆ ਭਰ ਦੇ ਵਿੱਚ ਇਸ ਵੇਲੇ ਜਿੱਥੇ ਜਿੱਥੇ ਸਿੱਖ ਹੈ ਗੁਰੂ ਕਾ ਉਹ ਖਾਲਿਸਤਾਨ ਦੇ ਲਈ ਪੂਰੀ ਤਰ੍ਹਾਂ ਤਤਪਰ ਹੈ ਔਰ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਖਾਲਿਸਤਾਨ ਜ਼ਿੰਦਾਬਾਦ। ਔਰ ਰਣਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੁੱਪਾ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਨਿਹੰਗ ਸਿੰਘ ਜੀ ਕਹਿੰਦੇ great analysis ਕਹਿੰਦੇ great always great show amazing analysis Jio Dr. Sahab and whole team TV84 ਬਹੁਤ ਸ਼ੁਕਰੀਆ ਇਸੇ ਤਰ੍ਹਾਂ ਹਾਂਜੀ ਨਿਹੰਗ ਸਿੰਘ ਜੀ ਤੁਸੀਂ ਸਾਡਾ ਹੌਸਲਾ ਵਧਾਉਂਦੇ ਰਹਿੰਦੇ ਹੋ ਜੀ ਬਿਲਕੁਲ। ਚਾਰਲੀ ਗॉड जी भी और इसी तरह नुप्पा जी भी कहते ने भरतवाज अगर हमारे पास थक की पता नहीं आई डोंट नो ओके। बलविंदर सिंह जी टिवाना और सुख बाजवा जी ने सॉरी बाजवा जी ने जवाब दिता है ऋषि भारतवाज ਨੂੰ ਕਹਿੰਦੇ ਬ੍ਰਾਹਮਣ ਆਪਣੀ ਕਾਤ ਤੇ ਆ ਹੀ ਗਿਆ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕਰੇ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।